ਕੱਚੀਆਂ ਕੰਧਾਂ ਹੁੰਦੀਆਂ ਸੀ, ਲਿੰਬਦੀਆਂ ਸਨ ਜਨਾਨੀਆਂ। ਕਹਾਣੀ ਮਾਰੀ ਦੀ ਸੀ ਸੰਡਿਆਂ ਨਾਲ। ਕਿਹਦੇ ਨਾਲ? ਸੰਡਿਆਂ ਨਾਲ। ਸੰਡੇ ਗੜੇ ਝੋਟੇ ਬਲਦ। ਆਹੋ ਅੱਛਾ। ਵਿੱਚ ਵਾੜ ਛੱਡਨੇ ਤੇ ਆ ਚੰਗੀ ਛੱਡਣੀ। ਹਾਂ। ਆਖਣਾ ਚੀਖਣੀ ਹੋਈ ਹੈ ਭਲਾ ਵੇਖਣੀ ਉਹਨਾਂ ਨੇ, ਉਹਨਾਂ ਆਖਣਾ ਨਹੀਂ ਅਜੇ ਹੋਰ ਗੁੰਨੋ ਇਹਨੂੰ। ਅੱਛਾ। ਸਮਝ ਆਈ? ਉਹ ਫਿਰ ਚੀਖਣੀ ਹੋ ਜਾਣੀ, ਫਿਰ ਲਾਲਾ ਜਨਾਨੀਆਂ ਲੱਗਣਾ। ਅੱਛਾ, ਮੈਂ ਸਮਝਣਾ ਹੈ ਕਿ ਆ ਜਿਹੜੇ ਅੱਜ ਕੱਲ ਦੇ ਦੌਰ ਨਾਲ ਜਿਵੇਂ ਇੱਟਾਂ ਲਾ ਲਈਆਂ ਪੱਟੇ ਤੋਂ ਲਿਆ ਕੇ ਮਿਸਤਰੀ ਲਾ ਲਿਆ, ਇਹ ਕੰਮ ਸੌਖਾ ਹੈ। ਇਹ ਔਖਾ ਹੈ ਤੇ ਉਹ ਸੌਖਾ ਸੀ ਪਹਿਲੇ ਦੌਰ। ਉਹ ਜਿਵੇਂ ਤੁਸੀਂ ਗੱਲ ਦੱਸਦੇ ਉਹ ਤੇ ਔਖਾ ਹੀ ਬੜਾ ਸੀ। ਉਹ ਔਖਾ ਸੀ। ਉਹ ਔਖਾ ਸੀ। ਔਖਾ ਸੀ ਉਹ ਮੁੜ ਕੇ ਫਿਰ ਜਨਾਨੀਆਂ ਲੱਗਣਾ ਤੇ ਉਹਨੂੰ ਲਿੰਬਣਾ। ਅੱਛਾ। ਧਿਆਨ ਨਾਲ ਲੈ ਜੇ ਨੀ ਤੇਰਾ ਪੱਧਰ ਨਹੀਂ ਆਉਣ ਡਿਆ। ਦੂਜੀ ਨੇ ਆਖਣਾ ਇਹ ਤੋਂ ਆਪਣਾ ਪੱਧਰ ਨਹੀਂ ਹੁੰਦਾ ਤੇ ਇਹਨੇ ਲੈ ਕੇ ਸਿੱਧਾ ਦੇਣਾ। ਬਾਬਾ ਜਿਵੇਂ ਹੁਣ ਆਪਾਂ ਵੇਖੀਏ, ਹੁਣ ਜਿਵੇਂ ਉਹ ਕੱਚੇ ਮਕਾਨ ਚ ਮੀਂਹ ਪੈਂਦਾ ਖੁਰਦੇ ਨਹੀਂ ਸੀ। ਨਹੀਂ, ਜਦੋਂ ਲਿੰਬੇ ਹੁੰਦੇ ਸੀ ਫਿਰ ਨਹੀਂ ਖੁਰਦੇ। ਨਹੀਂ, ਮਿੱਟੀ ਤੇ ਮਿੱਟੀ ਹੁੰਦੀ ਹੈ। ਮਿੱਟੀ ਆ, ਪਰ ਗੁੰਨ ਕੇ ਨਾ ਮਾਂ ਇਹ ਵਿੱਚ ਤੂੜੀ ਤੇ ਐ ਹੋਇਆ ਉਹਦੇ ਜਿਵੇਂ ਪਲਸਤਰ ਕੀਤਾ ਹੋਇਆ। ਹੁਣ ਤਾਂ ਕੋਈ ਆਪਣੇ ਇੱਥੇ ਆਸੇ ਪਾਸੇ ਕੋਈ ਇੱਕ ਅੱਧਾ ਵੀ ਘਰ ਨਹੀਂ ਰਹਿ ਗਿਆ ਪਿੰਡ ਦਾ, ਕਿਤੇ ਦੂਰ ਨਹੀਂ ਗਿਆ ਤੇ ਮਿੱਟੀ ਨਹੀਂ ਹੋ ਰਹੀ ਪੁੱਤ। ਮਿੱਟੀ ਉਸੇ ਵੇਲੇ ਖੁਰਦੀ ਜਾਂਦੀ ਹੁਣ। ਮਿੱਟੀ ਬੜੀ ਚੀਖਣੀ ਸੀ ਉਦੋਂ। ਬਹੁਤ ਜਿਹੀਆਂ ਜਨਾਨੀਆਂ ਆਪਣੀ ਚੁੰਝ ਤੋਂ ਲਿਜਾਂਦੀਆਂ ਹੁੰਦੀਆਂ ਸੀ ਜਨਾਨੀਆਂ ਮਿੱਟੀ। ਆਖਣਾ ਉਹ ਮਿੱਟੀ ਲਾਈ ਹੋਵੇ ਨਾ ਤੇ ਸਿਰ ਮੱਟਦੀ ਭੈਣ ਦਾ ਸਿਰ। ਉਦੋਂ ਕੰਧਾਂ ਵੀ ਕਹਿੰਦੇ ਨਿੱਕੀਆਂ ਨੇ। ਫੇਰ ਘਲਾੜੇ ਨਾਲ ਮਿੰਟ ਚ ਇਹਨੂੰ ਲਾ ਲੈਂਦੇ ਨੇ ਲੋਕੀ ਸੰਨ। ਉਹਨੂੰ ਸੰਨ ਲਾਉਣ ਲੱਗਿਆ ਵੀ ਪਤਾ ਲੱਗਦਾ ਸੀ ਵੀ ਮੈਂ ਜਿੰਨੀ ਨਾ ਮਾਰਨਾ ਓਨੀ ਲੈਣੀ। ਮਤਲਬ ਜਿੱਥੇ 6 ਵੱਜਣੀ ਉੱਥੇ ਹੀ ਲੈਣਾ। ਇੱਥੇ ਤੇ 6 ਵਜੇ ਅੱਧੀ ਕੰਧ ਡਿੱਗ ਪੈਂਦੀ। ਖੇਡ ਕੇ ਲੈ ਜਾਣੀ ਆ। ਵੀ ਇੱਥੇ 6 ਵਜੇ ਅੱਧੀ ਕੰਧ ਡਿੱਗ ਪੈਂਦੀ। ਮੈਂ ਨਾ 2 ਇੱਟਾਂ ਖੇਡਣ ਦੀ ਦੇਰ ਹੈ ਭਾਵੇਂ ਸਾਰੀ ਖੇਡ ਕਰ। ਨਹੀਂ, ਹੁਣ ਤਾਂ ਆਲੀ ਕੰਧ ਨੂੰ ਹੁਣ ਤਾਂ 10 ਬੰਦੇ ਰਲ ਕੇ ਧੱਕਾ ਮਾਰਨ ਤੇ ਕੰਧ ਜਾ ਪੈਂਦੀ। ਨਹੀਂ, ਉਦੋਂ ਜਨਾਨੀਆਂ ਜਿਵੇਂ ਹੁਣ ਕਹਿੰਦੇ ਨਾ ਪਾਕਿਸਤਾਨ ਤਰੱਕੀ ਕਰ ਗਿਆ, ਵਾਂ ਤਰੱਕੀ ਕਰ ਗਈ, ਸਹੂਲਤਾਂ ਮਿਲ ਗਈਆਂ, ਸੌਖੇ ਹੋ ਗਏ। ਸਗੋਂ ਨਾ ਬੁੱਢੀਆਂ ਹੁਣ ਚਾਲੂ ਹੋ ਗਈਆਂ ਕੰਮ ਤੋਂ ਪਹਿਲਾਂ ਸੁਣੀਦਾ ਸੀ ਤੇ ਮਿੱਟੀ ਦੇ ਚੁੱਲ੍ਹੇ ਹੁੰਦੇ ਸੀ, ਉਹਨਾਂ ਦੇ ਕਾਲਕ ਲੱਗ ਜਾਣੀ, ਫਿਰ ਗਾਚੀ ਮਲਣੀ, ਸੁੱਕਣੇ ਪਾਉਣੇ ਭਾਂਡੇ। ਹੁਣ ਤਾਂ ਗੈਸ ਆ ਗਈ, ਹੁਣ ਇਹ ਵੀ ਇਹਨਾਂ ਨੂੰ ਔਖਾ ਲੱਗਦਾ ਵੀ ਅਸੀਂ ਉੱਠ ਕੇ ਚਾਹ ਪਕਾਣੀ ਪੈ ਜਾਣੀ। ਤੇ ਵੇਖੀ ਦਾ ਵੀ ਸੁਣੀ ਦਾ ਵੀ ਕਿ ਜਿਹੜੀ ਚੁੱਲ੍ਹੇ ਦੇ ਜਿਹੜੇ ਪਤੀਲੀ ਦੇ ਜਿਹੜੀ ਚੁੱਲ੍ਹੇ ਵਾਲੀ ਚਾਹ ਹੈ ਨਾ, ਉਹ ਗੈਸ ਵਾਲੀ ਚਾਹ ਨਾਲੋਂ ਬੜੀ ਸਵਾਦੀ ਲੱਗਦੀ। ਰੋਟੀ ਪਕਾ ਕੇ ਵੇਖ ਲਾ, ਉਹਦਾ ਸਾਲਣ ਦਾ ਜ਼ਾਇਕਾ ਹੀ ਹੋਰ ਹੁੰਦਾ। ਜ਼ਾਇਕਾ ਹੀ ਹੋਰ ਹੋਵੇ ਤਾਂ। ਤੇ ਨਾਲੇ ਆ ਜਿਹੜੀ ਗੈਸ ਤੇ ਬਾਬਾ ਜਿਹੜੀਆਂ ਪਤੀਲੀਆਂ ਨੇ, ਇਹ ਤੇ ਮੈਂ ਇੱਕ ਪਾਣੀ ਫੇਰੀ ਉਸੇ ਟਾਈਮ ਧੁੱਪ ਜਾਂਦੀ। ਜਿਹੜੇ ਉਸ ਟਾਈਮ ਤੇ ਬੀਬੀਆਂ ਸੀ ਜਿਹੜੀਆਂ, ਉਹ ਕਿਵੇਂ ਧੋਂਦੀਆਂ ਹੋਣੀਆਂ ਕੂਖੀਆਂ ਨਾਲ। ਮਾਂ ਕੇ ਲਾਉਂਦੀਆਂ ਹੋਣੀਆਂ ਸੀ ਕੂਖੀਆਂ। ਕੂਚੀਆਂ ਤੇ ਹੁਣ ਚੱਲੀਆਂ, ਪਹਿਲਾਂ ਉਹ ਨਹੀਂ ਆ ਜਿਹੜੀਆਂ ਕੂਚੀਆਂ ਚੱਲੀਆਂ ਨੇ ਇਹਨਾਂ ਨੂੰ ਮਾਰ ਗੋਲੀ ਉਦੋਂ ਆਉਂਦੀਆਂ ਹੁੰਦੀਆਂ ਸੀ, ਲਿਆਉਂਦੇ ਹੁੰਦੇ ਸੀ। ਜਿਹੜੀ ਸਾਰੇ ਆ ਨਾ ਆ ਸਰਕੜਾ, ਇਹ ਮੁੱਢੋਂ ਪੁੱਟ ਕੇ ਤੇ ਇਹਨਾਂ ਦੀਆਂ ਜਿਹੜੀਆਂ ਜੜ੍ਹਾਂ ਹੁੰਦੀਆਂ ਸੀ ਉਹ ਵੱਧੀਆਂ ਹੁੰਦੀਆਂ ਸੀ। ਹੁਣ ਤਾਂ ਵੰਨ ਸਵੰਨੇ ਸਾਬਣ ਨਿਕਲ ਆਏ ਭਾਂਡਿਆਂ ਵਾਲੇ, ਉਹ ਕਿਸੇ ਦੀ ਰੇਤ ਪਈ ਹੋਣੀ, ਮਾੜੀ ਕੌਲੀ ਰੇਤ ਦੀ ਚੁੱਕ ਲਿਆਣੀ ਹੈ। ਹਾਂਜੀ, ਤੇ ਜਾਂ ਸਵਾਹ ਮਾਰਨੀ। ਸਵਾਹ ਮਾਰ ਲੈਣੀ। ਜਾਣ ਲੱਗਿਆ ਜਿਹਦਾ ਕਿਸੇ ਦਾ ਵਿਆਹ ਹੋਇਆ ਹੁੰਦਾ ਨਾ, ਉਹਨੂੰ ਮੱਤ ਦੇਣੀ। ਉਤਰੇ ਇੱਥੇ ਹੱਸਦੇ ਖੇਡਦੇ ਜਾਂਦੇ ਜੇ ਨਾ, ਤੇ ਘਰ ਦੇ ਵਿੱਚ ਜਦੋਂ ਆਪਦਾ ਬੂਹਾ ਲੰਘੋ ਨਾ, ਉਦੋਂ ਇਸ ਤਰ੍ਹਾਂ ਤੁਸੀਂ ਜਾਣਾ ਵੀ ਜਿਵੇਂ ਬਾਹਰੋਂ ਕਿਸੇ ਨਾਲ ਲੜ ਕੇ ਆਇਆ ਹੁੰਦਾ, ਪੂਰੇ ਗੁੱਸੇ 'ਚ। ਅਸੀਂ ਆਖਣਾ ਬਾਬਾ ਇਹ ਕੀ ਗੱਲ? ਉਹਨੇ ਆਖਣਾ ਪੁੱਤਰ ਜਿਹੜਾ ਨਾ ਜਿਹੜੀ ਜਨਾਨੀ ਆ ਉਹਨੂੰ ਇੰਨਾ ਖੌਫ ਰਹੇਗਾ ਵੀ ਬਾਹਰੋਂ ਕਿਸੇ ਨਾਲ ਲੜ ਕੇ ਆਇਆ ਤੇ ਉਹ ਨਾ ਹੋਵੇ ਮੈਨੂੰ ਚੱਪਲ ਮੈਨੂੰ ਕੁੱਟਣ ਲੱਗ ਪਵੇ। ਉਹਨੇ ਬੋਲਣਾ ਚੱਜ ਨਾਲ। ਜਦੋਂ ਦੰਦੀਆਂ ਕੱਢਦੇ ਜਾਂਦੇ ਨੇ ਨਾ, ਤੇ ਉਹ ਆਂਦੀ ਆ ਗਿਆ ਪਿਆਰਿਆ, ਉਹ ਸਗੋਂ ਉਤੋਂ ਮਾਰਦੀ ਉਹਨੂੰ। ਆਈ ਨਾ ਸਮਝ? ਤੇ ਉਹਨੇ ਆਖਿਆ ਫਿਰ ਉਹ ਛਿੱਤਰ ਖਾਂਦੇ ਪਏ। ਉਹ ਫਿਰ ਮਾਰਦੀ ਹੈ ਛਿੱਤਰ ਤੇ ਫਿਰ ਖਾਂਦੇ ਨੇ ਪੈ ਗਏ। ਸਾਨੂੰ ਉਹ ਮੱਤ ਦਿੰਦੇ ਹੁੰਦੇ ਸੀ ਵੀ ਬਾਹਰੋਂ ਜਾਓ ਨਾ ਤੇ ਇਸ ਤਰ੍ਹਾਂ ਘਰ ਬਾਹਰ ਜਾਣਾ, ਮੱਥੇ ਤੇ ਤਿਉੜੀ ਹੋਵੇ
ਵੀ ਜਿਵੇਂ ਨਾ ਇਹ ਬਾਹਰੋਂ ਕਿਸੇ ਨਾਲ ਲੜ ਕੇ ਆਇਆ। ਲੜ ਗਿਆ ਉਹ ਫਿਰ ਮੁਸ਼ਕਲੀ ਨਹੀਂ ਅੱਗੋਂ। ਜਨਾਨੀ ਨਾਲ ਜਲਦੀਆਂ ਨਹੀਂ ਕੱਢੀਆਂ ਜਲਦੀਆਂ ਕਰਨ ਵਾਲਾ ਜਿਹੜਾ ਨਾ ਛੇਤੀ ਹੀ ਕਰਦਾ। ਤੇ ਸਾਨੂੰ ਜੋ ਮੱਤ ਸੀ ਨਾ ਤੂੰ ਯਕੀਨ ਕਰੀਆਂ ਸਾਡੇ ਮੌਕੇ ਦੇ ਵਿੱਚ ਜਨਾਨੀ ਦੀ ਕੀ ਜ਼ਰੂਰਤ ਸੀ, ਬੰਦਾ ਘਰ ਜਾ ਕੇ ਵੜ ਜੇ ਉੱਚੀ ਬੋਲੇ। ਹੁਣ ਜਨਾਨੀਆਂ ਦੀਆਂ ਉਹਨੇ ਆ ਯਾਰ ਤੇਰੀ ਮਾਂ ਰਹਿ ਕੇ ਘਾਤੀ ਆ ਮੈਂ ਰਹਾਂਗੀ। ਆਈਆਂ ਨੇ ਕਿ ਨਹੀਂ ਨਹੀਂ ਉਹ ਐਸੇ ਵਾਸਤੇ ਆਉਂਦੀ। ਨਾਲੇ ਉਹ ਗੱਲ ਬਣੀ ਆ ਨਾ, ਚੂੜਾ ਸੀ ਨਾ ਕੋਈ ਚੂੜਾ, ਹਾਂ ਤੇ ਉਹ ਕਿਸੇ ਦੇ ਨਾਲ ਰਿਹਾ ਸੀ ਜੱਟ ਦੇ ਨਾਲ, ਤੇ ਉਹਦਾ ਨਵਾਂ ਨਵਾਂ ਵਿਆਹ ਹੋਇਆ ਤੇ ਬਾਹਰੋਂ ਕੰਮ ਧੰਦਾ ਕਰਕੇ ਨਹਾ ਧੋ ਕੇ ਤੇ ਗਿਆ ਘਰ ਨੂੰ। ਉਹਨੇ ਉਦੋਂ ਜੱਟ ਵੀ ਆਖਦੇ ਸੀ ਜਾ ਹੁਣ ਘਰ ਨੂੰ, ਵਿਆਹ ਕਰਾਇਆ ਸੀ ਤੇ ਉਹਨੇ ਉਹ ਗਿਆ ਹੱਸਦਾ ਹੱਸਦਾ ਉਹ ਰੋਟੀਆਂ ਪਕਾਉਣ ਲਈ ਹੱਸਦਾ ਹੱਸਦਾ ਗਿਆ। ਜਿਸ ਵੇਲੇ ਤੇ ਉਹਨੇ ਜਿਹੜਾ ਚੋਪ ਨਹੀਂ ਕੁਛ ਡਾਇਆ ਹੁੰਦਾ, ਲੱਕੜ ਨਹੀਂ ਡਾਈ ਹੁੰਦੀ ਉਹਦੇ ਵਿੱਚ ਚੁੱਲ੍ਹੇ ਦੇ, ਉਹਨੂੰ ਚੋ ਆਖਦੇ ਨੇ। ਉਹਨੇ ਉਹ ਫੜ ਕੇ ਬਲਦਾ ਬਲਦਾ ਤੇ ਉਹਨੇ ਇੱਥੇ ਪੈਰ ਤੇ ਮਾਰਤਾ। ਅਨਾਥ ਮਾਂ ਹੀ ਹੈਗੀ ਪੈਰ ਸਾੜਨਾ ਹੀ। ਤੇ ਉਹ ਆਂਦੇ ਮੈਂ ਆਖਿਆ ਭਲਾ ਕੀ ਜਾਂਦਾ, ਚੁੱਪ ਕਰ ਰਿਹਾ। ਅਗਲਾ ਦਿਨ ਹੋਇਆ ਜਿਸ ਵੇਲੇ ਉਸੇ ਟਾਈਮ ਆਇਆ ਤੇ ਉਹਨੇ ਗੋਡੇ ਤੇ ਕੱਢ ਮਾਰੇ। ਫਿਰ ਉਸੇ ਤਰ੍ਹਾਂ ਹੀ ਮਾਂ ਹੀ ਅੱਗੇ ਕੀ ਕਰਦੀ ਤੇ ਉਹਨੇ ਹੱਸ ਕੇ ਉਠਾਤਾ। ਜਦੋਂ ਆਇਆ ਨਾ ਤੀਜਾ ਦਿਨ ਤੇ ਉਹਨੇ ਆ ਮਾਰਿਆ ਸਿਰ ਦੇ ਵਿੱਚ, ਤੇਰੀ ਮਾਂ ਲਗਾ ਪੂਰੇ ਪਰੇ ਕਰਨ। ਉਹਨੇ ਹੱਥ ਮਾਰਨਾ ਨਹੀਂ, ਜਿਸ ਦਿਨ ਪੈਰ ਤੇ ਮਾਰੇ ਉਸ ਦਿਨ ਹੁਣ ਮੈਂ ਪੈਰ ਤੋਂ ਲੈ ਕੇ ਤੇ ਸਿਰ ਤੇ ਚੜ ਗਈ। ਹੁਣ ਨਹੀਂ ਮਿਲਣਾ, ਹੁਣ ਨਹੀਂ ਮਿਲਣੀ। ਜਦੋਂ ਇੱਕ ਵਾਰ ਚੜ ਜੇ ਨਾ ਜਨਾਨੀ ਉੱਤੇ ਉਹ ਫੇਰ ਨਹੀਂ ਲੈਂਦੀ, ਕਿਉਂਕਿ ਇਹਦੀ ਜਿੱਦ ਬੜੀ ਪਈ। ਇਹਦੀ ਜਿੱਦ ਵੜਨੀ ਨਾ ਦੇਵੇ ਅੰਦਰ। ਉਹਦੇ ਨਾਲ ਹੱਸ ਕੇ ਗੱਲ ਕਰੇ, ਜਦੋਂ ਕਰੇ ਗੁੱਸੇ ਨਾਲ ਹੀ ਕਰੇ। ਨਹੀਂ ਗੁੱਸਾ ਵੀ ਤੇ 24 ਘੰਟੇ ਨਹੀਂ ਨਾ ਹੁਣ। ਨਹੀਂ ਮੇਰਾ ਮਤਲਬ ਹੈ ਕਿਸੇ ਟਾਈਮ ਹੁੰਦਾ ਤਾਂ ਹੱਸਣਾ ਖੇਡਣਾ ਸਰ, ਹੱਸਣਾ ਖੇਡਣਾ ਤੇ ਉਹ ਵੀ ਮਤਲਬ ਦਾ ਹੱਸਣਾ ਖੇਡਣਾ। ਜੇ ਉਹੋ ਜਿਹੀ ਕੋਈ ਗੱਲ ਕਰੇ ਵੀ ਤੇਰੇ ਪਿਓ ਬਾਰੇ ਜਾਂ ਤੇਰੇ ਭੈਣ ਬਾਰੇ ਜਾਂ ਤੇਰੇ ਪਿਓ ਭਰਾ ਬਾਰੇ, ਤੇ ਫਿਰ ਅਗਲੀ ਨੂੰ ਪਤਾ ਲੱਗੇ ਵੀ ਮੈਂ ਕੀਤੀ ਸੀ ਤੇ ਮੈਨੂੰ ਚੁੱਕੀ। ਫਿਰ ਉਹਨੂੰ ਪੁੱਛੇ ਵੀ ਜੇ ਇਹੋ ਜਿਹੀ ਆਪਣੀ ਵੀਡੀਓ ਕੋਈ ਜਨਾਨੀ ਵੇਖਦੀ ਹੋਵੇ ਤੇ ਉਹ ਆ ਕੇ ਬਾਬਾ ਪੁੱਠੀਆਂ ਮੱਤਾਂ ਦੇਣ ਪੁੱਠੀਆਂ ਮੱਤਾਂ ਦੇਣ ਡਿਆ ਤੇ ਦੇਣ ਡਿਆ। ਤੇ ਮੈਂ ਸੱਚੀ ਗੱਲ ਆ ਨਾ, ਨਾਲ ਉੱਤੇ ਚੜੀਆਂ ਲੈਂਦੀਆਂ ਨਹੀਂ, ਤੇ ਜਿਹੜੀਆਂ ਲੱਥੀਆਂ ਹੁੰਦੀਆਂ ਨੇ ਉਹਨਾਂ ਨੂੰ ਉਹਨਾਂ ਦੀ ਸਾਰੀ ਬੋਲ ਬੰਦੇ ਜਿਹੜੇ ਸਾਡੇ ਆਣੀ ਸਨ, ਸਾਡੇ ਬੰਦੇ, ਉਹਨਾਂ ਦੀ ਕਿਸੇ ਜਨਾਨੀ ਦੀ ਸੁਣ ਲਵੇ ਕਿਉਂ ਵੀ ਕਰਦੀ ਸੀ। ਆ ਮੇਰੇ ਇੱਧਰੋਂ ਗਿਆ ਬਾਹਰੋਂ ਤੇ ਸਾਡੀ ਇੱਥੇ ਵਸੋਂ ਸੀ, ਉੱਥੋਂ ਰੋਟੀ ਰਾਟੀ ਖਾ ਕੇ ਗਿਆ। ਉਹਨੇ ਜਦੋਂ ਜਾਣਾ ਉਦੋਂ ਚਾਚੀ ਤੇਰੀ ਨੇ ਪਕਾ ਦੇਣੀ ਰੋਟੀ, ਤੇ ਸੋਹਣੀ ਰੋਟੀ ਪਕਾਉਂਦੀ ਸੀ। ਰੋਟੀ ਖਵਾ ਕੇ ਉਹਨੇ ਜਾਣਾ ਸੀ, ਗਿਆ ਨਾ ਘਰ ਤੇ ਉਹਨੇ ਲਿਆਂਦਾ ਸੀ ਕਿਤੇ ਗੋਸ਼ਤ ਘਰ ਬੱਕਰੇ ਦਾ। ਅੱਛਾ। ਤੇ ਉਹ ਸਵਾਣੀ ਐਡੀ ਸੀ, ਠਾੜਦੀ ਸੀ ਨਾ, ਉਹਨੇ ਪਾਣੀ ਪਾ ਕੇ ਸ਼ਰਬਤ ਜਿਹਾ ਬਣਾ ਛੱਡਿਆ, ਗੋਸ਼ਤ ਨਾ ਬਣਾ ਕੇ ਪਕਾਇਆ। ਤੂੰ ਖਾਣ ਲੱਗਾ ਤੇ ਖਾ ਕੇ ਜਾਂਦਾ ਜੀ ਆ ਗੋਸ਼ਤ ਪਕਾਇਆ। ਮੈਂ ਭੈਣ ਸੀਮਾ ਕੋਲੋਂ ਰੋਟੀ ਖਾ ਕੇ ਆਇਆ, ਉਹਨੇ ਸਿਰਫ ਗੰਢੇ ਪਕਾਏ ਸਨ ਤੇ ਤੇਰੇ ਗੋਸ਼ਤ ਨਾਲੋਂ 7 ਗੁਣਾ ਚੰਗੇ ਸੀ। ਉਹਦੇ ਮੂੰਹ ਨਿਕਲ ਗਈ ਵੀ ਤੂੰ ਫਿਰ ਸੀਮਾ ਕੋਲ ਚਲਿਆ ਜਾ, ਤੂੰ ਸੀਮਾ ਨੂੰ ਕਰ ਲੈਣਾ। ਉਹਦੇ ਹੱਥ 'ਚ ਆਇਆ ਬਾਲਾ, ਉਹਨੇ ਮਾਰਿਆ ਤਾਂ ਸਿਰ 'ਚ, ਸਿਰ ਪਾੜ ਗਿਆ। ਗੁੱਸੇ ਵੇਖ ਲਾ ਕਿੰਨੇ ਨੇ ਮਾਰਿਆ ਸਿਰ 'ਚ। ਜੇ ਉਹ ਸਿਰ 'ਚ ਵੱਜਾ ਤਾਂ ਬਚਣਾ ਨਹੀਂ ਸੀ ਉਹਨੇ। ਉਹ ਪਿਛਾੜ ਗਈ, ਉਹ ਇੱਥੋਂ ਵੱਜਾ ਇਸ ਤਰ੍ਹਾਂ, ਇੱਥੋਂ ਤੱਕ ਲੱਤ ਪਾੜ ਗਈ। ਉਹਨੇ ਹੁਣ ਬੋਲ ਇੱਕ ਵਾਰ ਬੋਲ ਹੋਰ, ਤੇ ਹੱਥ ਹੀ ਜੋੜੀ ਜਾਂਦੀ। ਮੇਰੀ ਗਲਤੀ, ਮੈਨੂੰ ਗੁਨਾਹ ਹੈ, ਮੇਰਾ ਗੁਨਾਹ ਨਹੀਂ ਮਾਫੀ। ਉਹਨੇ ਤੈਨੂੰ ਤਾਂ ਮੈਂ ਮੱਤ ਦੀ ਗੱਲ ਆਖੀ ਆ, ਤੇਰੇ ਕੋਲ ਹਾਂਡੀ ਨਹੀਂ ਪੱਕੀ ਚੱਜਦੀ ਤੇ ਤੂੰ ਪੁੱਠੇ ਬੰਨੇ ਨੂੰ ਚੱਲ ਪਈ। ਉਹ ਤੇ ਮੇਰੇ ਚਾਚੇ ਦੀ ਧੀ ਆ, ਮੇਰੇ ਭਰਾ ਛੋਟੇ ਦੇ ਘਰ ਆ, ਮੇਰੀ ਧੀਆਂ ਵਰਗੀ ਆ। ਤੂੰ ਬੋਲੀ ਕਿੱਥੋਂ? ਮਸਾਂ ਬੰਦਿਆਂ ਛਡਾਈ ਵੀ, ਦੁਨੀਆਂ ਨੇ ਛਡਾਈ ਵੀ ਯਾਰ ਜਾਣ ਦੇ। ਉਹਨੇ ਨਹੀਂ ਮੈਂ ਇਹਨੂੰ ਪੁੱਛਣਾ ਪਹਿਲਾਂ ਤੂੰ ਬੋਲੀ ਕਿਸ ਤਰ੍ਹਾਂ। ਤੇ ਜੇ ਉਦੋਂ ਹੀ ਕਰਕੇ ਤੇ ਬਸ ਉਹ ਮੁੜ ਕੇ ਭਾਵੇਂ ਮਾਂ ਨੂੰ ਵੀ ਭੈਣ ਨੂੰ ਵੀ ਜੋ ਮਰਜ਼ੀ ਆਖੀ ਜਾਂਦੀ, ਆਖੀ ਨਹੀਂ ਜਾਂਦੀਆਂ। ਆ ਮੈਂ ਵੇਖੀਆਂ ਨੇ ਜਨਾਨੀਆਂ, ਕਈ ਜਨਾਨੀਆਂ ਮੈਂ ਭੌਂਕਦੀਆਂ ਵੇਖੀਆਂ ਨੇ। ਤੂੰ ਭੈਣ ਨੂੰ ਕਰ ਲੈਣਾ ਸੀ, ਤੂੰ ਭੈਣ ਨਾਲ ਸੌਂ ਜਾਣਾ ਸੀ, ਤੂੰ ਮਾਂ ਨਾਲ ਸੌਂ ਜਾਂਦਾ।
ਭਾਵੇਂ ਕਿੰਨਾ ਕੁੱਟੀ ਜਾਣ ਮੁੜ ਕੇ ਹਟ ਗਈ ਨਹੀਂ। ਮੁੜ ਕੇ ਦੀ ਕੁੱਟ ਕਿਸੇ ਕੰਮ ਨਹੀਂ। ਜਈ ਬੁੱਢੀ ਕੁੱਟ ਲਈ ਤੇ ਜਈ ਕੰਧ ਕੁੱਟ ਲਈ, ਉਹ ਮੁੜ ਕੇ ਕੰਧ ਹੋ ਜਾਂਦੀ। ਉਹਦੀ ਮਾਰੀ ਜਾਂਦੀ ਨਾ ਕਰ, ਮੇਰਾ ਹੀ ਕਰ ਲੈ। ਬੁੱਢੀ ਸਮਝਾ ਲਓ, ਮੱਝ ਸਮਝਾ ਲਓ, ਕੋਈ ਗੱਲ ਨੀ, ਅਸਰ ਦੋਨੋਂ ਨਹੀਂ ਹੁੰਦਾ। ਤੇ ਮੱਝ ਨੂੰ ਵੀ ਵੇਖ ਲੈ ਤੂੰ, ਪਿਆਰ ਨਾਲ ਬੁਲਾ, ਪਿਆਰ ਕਰ ਉਹਦੇ ਨਾਲ, ਉਹਨੇ ਨਹੀਂ ਸੂਤਰ ਹੋਣਾ। ਤੇ ਉਹ ਨਾ ਉਹ ਸੂਤਰ ਆਵੇਗੀ। ਮੱਝ ਹੈ ਨਾ ਜਿਹੜੀ, ਉਹ ਫੇਰ ਸੂਤਰ ਆਵੇਗੀ। ਜੇ ਉਹਨੂੰ ਦਬਾਵੇਂਗਾ ਤੇ ਫਿਰ ਤੈਨੂੰ ਉਹਨੇ ਲਾਗੇ ਨਹੀਂ ਆਉਣ ਦੇਣਾ। ਤੇ ਬਾਬਾ ਜਿਹੜੇ ਆ ਮੂੰਹ ਦਾਜ ਮੰਗਦੇ ਨੇ ਜਾਂ ਗੱਡੀ ਮੰਗਦੇ ਆ, ਉਹ ਵੀ ਫਿਰ ਥੱਲੇ ਲੱਗ ਜਾਂਦੇ ਨੇ। ਗੱਡੀ ਸਾਹਿਬ ਮੇਰੀ ਤੇ ਬੈਠਾ ਤੇ ਰੋਜ਼ ਮੈਨੂੰ ਚਲਾਏ। ਇਹੋ ਗੱਲ ਹੀ ਹੋਈ ਸੀ ਆ ਤਲਾਕ ਇੱਥੋਂ ਹੋਈ ਸੀ। ਉਹਨੇ ਮੇਰੇ ਪਿਓ ਨੇ ਦਿੱਤੀ ਹੈ ਗੱਡੀ, ਤੇ ਉਹ ਅਣਖਵਾਲੇ ਸਨ। ਉਹਨਾਂ ਤੇਰੇ ਪਿਓ ਨੇ ਦਿੱਤੀ, ਆ ਕੇ ਪਿਓ ਦੇ ਘਰ ਹੀ ਲੈ ਜਾਏ। ਬਾਬਾ ਮੂੰਹ ਤੇ ਆਪਾਂ ਆਪ ਖੋਲੇ ਨੇ ਗੱਡੀਆਂ ਦੇਣ ਵਾਲੇ, ਆਪ ਖੋਲੇ ਨੇ ਵੀਰ। ਇੱਕ ਤੂੰ ਦੇਣ ਜੋਗਾ ਤੇ ਮੈਂ ਦੇਣ ਜੋਗਾ ਨਹੀਂ। ਉਹ ਫਿਰ ਮਾੜੇ ਕੋਲ ਸਾਕੋ ਨਹੀਂ ਲੈਂਦਾ। ਮਾੜਾ ਬੰਦਾ ਜਾਣ ਕੇ ਫਸਦਾ ਬਾਬਾ। ਇਹ ਰਿਵਾਜ ਹੈਗਾ ਸੀ ਮਿਊਆਂ ਵਿੱਚ। ਇਹ ਵੇਖੋ ਵੇਖੀ ਆਪਾਂ ਵੀ ਫੜ ਲਿਆ। ਅੱਛਾ, ਇੱਥੇ ਨਹੀਂ ਵੇਂਦੇ ਵੀ ਦਾਜ ਦੇਣ ਲੱਗਿਆ ਸ਼ਰੀਅਤ ਨਹੀਂ ਵੇਂਦੇ, ਹੱਕ ਮਹਿਰ ਦੇਣ ਲੱਗਿਆ ਸ਼ਰੀਅਤ ਵੇਖਣ ਲੱਗ ਪੈਂਦੇ ਨੇ ਵੀ ਸ਼ਰੀਅਤ ਵਿੱਚ ਇੰਨਾ ਸੀ, ਵੀ ਦਾਜ ਦੇਣ ਲੱਗਿਆ ਵੀ ਵੇਖੋ ਨਾ ਵੀ ਸ਼ਰੀਅਤ ਵਿੱਚ ਇੰਨਾ ਸੀ ਤੇ ਇੰਨਾ ਹੀ ਦੇਈਏ। ਤੇ ਇੱਕ ਹੋਰ ਗੱਲ ਬਾਬਾ, ਆਪਣੇ ਵਿਆਹ 'ਚ ਵਿਆਹਾਂ ਦੇ ਵਿੱਚ ਕੋਈ ਸ਼ਰੀਅਤ ਵਾਲਾ ਕੰਮ ਰਹਿ ਹੀ ਨਹੀਂ ਗਿਆ। ਮਹਿੰਦੀ ਤੋਂ ਲੈ ਕੇ ਵਲੀਮੇ ਤੱਕ ਕੰਜਰਖਾਨਾ ਦੂਸਰੇ ਨਚਾ ਛੱਡੇ। ਸਾਡੇ ਮੌਕੇ 'ਚ ਮਹਿੰਦੀ ਮੂੰਦੀ ਕੋਈ ਅਸਲ ਮਤਲਬ ਰੋਟੀ ਖਵਾਉਣੀ ਸੀ ਬਸ, ਕੋਈ ਮਹਿੰਦੀ ਕਹਿੰਦੀ ਨਹੀਂ, ਕੋਈ ਢੋਲ ਢਮਕਾ ਨਹੀਂ। ਕਈਆਂ ਬੰਦਿਆਂ ਨੂੰ ਇਹ ਹੁੰਦਾ ਸੀ ਵੀ ਫਲਾਣੇ ਦੀ ਜਿਹੜੀ ਨੂੰਹ ਹੈ ਨਾ, ਕਈਆਂ ਜਨਾਨੀਆਂ ਨੇ ਆਖਣਾ ਮੈਂ ਅਜੇ ਤੱਕ ਨਹੀਂ ਵੇਖੀ ਵੀ ਉਹ ਕਿਹੜੀ। ਇਹ ਹੁਣ ਪਹਿਲੋਂ ਵਿਖਾਉਂਦੇ ਨੇ ਵੀ ਆ ਜੇ ਬੈਠੇ। ਆ ਮੂਵੀ ਪਹਿਲੋਂ ਸਟਾਰਟ ਹੁੰਦੀ ਸਾਰਿਆਂ ਵੱਲੋਂ ਤੇ ਦੁਲਹਨ ਦੀ ਫੋਟੋ ਲੱਗੀ ਹੁੰਦੀ। ਨੇ ਵੀ ਵਿਆਹ ਵੇਖੇ ਹੋਣੇ, ਤੂੰ ਵੀ ਮੈਂ ਵੀ ਵੇਖੇ ਨੇ। ਜਦੋਂ ਕੁਰਾਨ ਸੇ ਧਰਾ ਦਿਓ, ਜਿਹੜਾ ਕੁਰਾਨ ਫੜਨ ਵਾਲਾ ਉਹਨੇ ਵਜੂ ਕੀਤਾ ਹੁੰਦਾ? ਨਹੀਂ ਕੀਤਾ। ਬੁੱਢੀਆਂ ਅੱਧੇ ਅੱਧੇ ਬਾਜੂ ਪਾਏ ਹੁੰਦੇ ਉਹਨਾਂ, ਗਲਾਂ ਵਾਲ ਗਲ 'ਚ ਪਾਏ ਹੁੰਦੇ ਆ। ਬਗਾਨੇ ਬੰਦੇ ਵਿੱਚ ਹੀ ਲੱਗੇ ਫਿਰਦੇ, ਵਿੱਚ ਹੀ ਬੁੱਢੀਆਂ ਲਾਈਆਂ ਫਿਰਦੀ। ਪਹਿਲੋਂ ਮੈਂ ਇਹ ਸੁਣਿਆ ਸੀ ਕਿ ਬੁੱਢੀਆਂ ਇੱਕ ਘਰ 'ਚ ਹੁੰਦੀਆਂ ਸੀ, ਬੰਦੇ ਬਾਹਰ ਵੇਲਦੀ ਦੇ ਹੁੰਦੇ ਸੀ, ਵੀ ਜਿੱਥੇ ਡੰਗਰ ਬੱਝੇ ਹੁੰਦੇ ਡੰਗਰਾਂ ਵਾਲੇ ਚ ਹੁੰਦੇ ਸੀ ਜਾਂ ਜੰਝ ਘਰ ਹੁੰਦੇ। ਜਿੱਥੇ ਵੀ ਕਿਤੇ ਬੈਠੇ ਬੰਦੇ ਵੱਖਰੇ ਹੁੰਦੇ ਸਨ। ਅਸੀਂ ਤਾਂ ਵੇਖ ਕੇ ਹੈਰਾਨ ਹੋਈ ਜਾਂਦੇ ਵੀ ਜ਼ਮਾਨਾ ਕਿਸ ਤਰ੍ਹਾਂ ਦਾ ਆ ਗਿਆ। ਆ ਜਿਹੜੇ ਕਿਉਂ ਆਉਂਦੇ ਨੇ, ਫਿਰ ਆ ਫਲਾਣੇ ਦੀ ਨਿਕਲ ਗਈ, ਇਹ ਕਿਉਂ ਹੁੰਦੇ ਨੇ, ਇਹ ਇਸੇ ਵਾਸਤੇ ਪਰਵਾਹ ਕੋਈ। ਫਿਰ ਇੱਕ ਮਾਸ਼ਰਾ ਤੂੰ ਵੇਖਿਆ ਹੋਣਾ ਜ਼ਰੂਰ, ਜਦੋਂ ਵੀ ਬਣਾਉਣਗੇ ਬੰਦੇ ਦਾ ਗੁਨਾਹ ਬਣਾਉਣਗੇ ਬੰਦੇ। ਆਹੋ, ਲੋਕੀ ਕੀਤੀ ਹੋਵੇ ਵੀ ਕਰੇਗੀ, ਜਦੋਂ ਵੀ ਕਰੇਗੀ। ਬੰਦਾ ਬਿਲਕੁਲ ਕੁਆ ਨਹੀਂ ਸਕਦਾ ਜਿੰਨਾ ਚਿਰ ਉਹ ਲਟਕ ਨਹੀਂ ਦਿੰਦੀ।